हाँ जी वीडियो देखते मित्रों ਨੂੰ जी अस्सलाम वालेकुम ਤੇ ਸਤਿ ਸ੍ਰੀ ਅਕਾਲ। ਰਾਣਾ ਅਸਲਮ ਖਾਨ ਵਕਾਰ ਤੇ ਰਾਣਾ ਖਾਲਦ ਮਕਬੂਲ ਜੀ ਤੇ ਤੁਹਾਨੂੰ ਸਾਰਿਆਂ ਨੂੰ ਕਹਿੰਦੇ ਆ ਅੱਜ ਦੇ ਇਸ ਵਲੌਗ ਦੇ ਵਿੱਚ ਜੀ ਆਇਆਂ ਨੂੰ ਸਤ ਬਿਸਮਿਲ੍ਲਾ। ਤੁਹਾਨੂੰ ਇੰਜ ਲੱਗਦਾ ਹੋਣਾ ਵੀ ਅੱਜ ਅਸੀਂ ਕਿਸੇ ਨਰਸਰੀ ਦੇ ਵਿੱਚ ਖਲੋਤੇ ਆ। ਪਿੱਛੇ ਤੁਹਾਨੂੰ ਗ੍ਰੀਨ ਸ਼ੀਟ ਵੀ ਨਜ਼ਰ ਆਉਂਦੀ ਹੋਣੀ ਆ ਤੇ ਆ ਪੌਦੇ ਵੀ ਨਜ਼ਰ ਆਉਂਦੇ ਹੋਣੇ ਆ। ਖਲੋਤੇ ਅਸੀਂ ਨਰਸਰੀ ਦੇ ਵਿੱਚ ਹੀ ਆ पर किसी नर्सरी नहीं असी राणा असलम खान वकार साहब की नर्सरी ਦੇ ਵਿੱਚ ਖਲੋਤੇ ਆ ਜੀ। ਤੇ ਇਸ ਵੇਲੇ ਅਸੀਂ ਆ ਦੇਖ ਲਓ ਤੁਸੀਂ ਵੀ ਡੇਰੇ ਦੇ ਵਿੱਚ ਹੀ ਮੌਜੂਦ ਆ ਅਸਲਮ ਖਾਨ ਵਕਾਰ ਸਾਹਿਬ ਦੇ। ਤੇ ਮੈਂ ਤਾਂ ਕੱਲ ਥੋੜਾ ਜਿਹਾ ਮਸਰੂਫ ਸੀ ਰਾਣਾ ਸਾਹਿਬ ਮੱਕੀ ਨੂੰ ਪਾਣੀ ਲਾਇਆ ਹੋਇਆ ਸੀਗਾ ਤੇ ਫਿਰ ਪਿੱਛੋਂ ਆਹ ਪੌਦੇ ਜਿਹੜੇ ਆ ਰੁੱਖ ਆ ਜਿਹੜੇ ਮਾਪਿਆਂ ਵਰਗੇ ਇਹ ਇੱਥੇ ਆ ਗਏ ਹੋਏ ਆ। ਤੇ ਮੈਨੂੰ ਤਾਂ ਉਸ ਵੇਲੇ ਵੇਲਾ ਨਹੀਂ ਲੱਗਿਆ, ਨਹੀਂ ਤੇ ਤੁਹਾਨੂੰ ਉਹ ਟਾਈਮ ਵੀ ਦਿਖਾਉਂਦੇ। ਲੇਕਿਨ ਅਸਲਮ ਖਾਨ ਵਕਾਰ ਸਾਹਿਬ ਨੇ ਜੀ ਇਹਨਾਂ ਦੀ ਕੋਈ ਸੈਟਿੰਗ ਵੈਟਿੰਗ ਕਰ ਲਈ ਹੋਈ ਆ ਤੇ ਦੇਖਦੇ ਆ ਨਾਲੇ ਪੁੱਛਦੇ ਆ ਰਾਣਾ ਸਾਹਿਬ ਨੂੰ। ਅਸਲਾਮ ਵਾਲੇਕੁਮ ਜੀ ਰਾਣਾ ਸਾਹਿਬ। ਵਾਲੇਕੁਮ ਸਲਾਮ ਜਨਾਬ, ਕੀ ਹਾਲ ਹੈ? ਮੁਬਾਰਕ ਹੋਵੇ ਜੀ ਰਾਣਾ ਸਾਹਿਬ। ਖੈਰ ਮੁਬਾਰਕ ਜਨਾਬ। ਇੱਕ ਹੋਰ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਆਹ ਜਗ੍ਹਾ ਜਿਹੜੀ ਹੈ, ਤੁਸੀਂ ਕਹਿੰਦੇ ਸੀ ਵੀ ਇਹ ਜਗ੍ਹਾ ਕਿਸ ਲਈ ਆ। ਮੈਂ ਕਿਹਾ ਤੂੰ ਕੁਝ ਦਿਨਾਂ ਬਾਅਦ ਤੁਹਾਨੂੰ ਪਤਾ ਲੱਗ ਜਾਏਗਾ ਵੀ ਇਹ ਜਗ੍ਹਾ ਕਿਸ ਲਈ ਆ। ਹਾਂ ਨਹੀਂ ਇਹ ਤਾਂ ਗੱਲ ਹੈਗੀ ਆ। ਤੇ ਇਹ ਅਸਲ 'ਚ ਪੌਦਿਆਂ ਦਾ ਨਾ ਫੋਨ ਆਇਆ ਸੀ ਭਾਈ ਸ਼ਹਿਜ਼ਾਦ ਉਹਨਾਂ ਦਾ ਵੀ ਪਰਸੋਂ ਨਾ ਸ਼ਾਮੀ ਵੀ ਜੀ ਰਾਤ ਨੂੰ ਨਾ ਉਹ ਪਹੁੰਚ ਜਾਣਗੇ ਪੌਦੇ ਤੇ ਸਵੇਰੇ ਤੜਕੇ ਲਾ ਲਿਓ। ਉਹ ਸਾਰੀ ਰਾਤ ਯਾਨੀ ਕਿ ਜਿਹੜਾ ਨਾ ਡੀਕ ਜਿਹੜੇ ਪੌਦੇ ਆਏ ਕੋਈ 8-9 ਵਜੇ ਉਦੋਂ ਯਾਨੀ ਕਿ ਧੁੱਪ ਜਿਹੜੀ ਆ ਨਾ ਉਹ ਧੁੱਪੇ ਫਿਰ ਲਾਂਦੇ ਤੇ ਸ਼ਿਫਟ ਕਰਦੇ ਇੱਥੇ ਨਾ ਵਾਹਵਾ ਯਾਨੀ ਕਿ 12-1 ਵੱਜ ਗਿਆ। ਤੇ ਉਸ ਤੋਂ ਬਾਅਦ ਫਿਰ ਸਾਡੀ ਇੱਥੇ ਬਿਜਲੀ ਜਿਹੜੀ ਹੈ ਨਾ ਗਈ ਹੋਈ ਸੀ ਇਸ ਏਰੀਏ ਦੀ। ਤੇ ਇਹ ਇਸ ਕਰਕੇ ਕੁਝ ਪੌਦੇ ਨਾ ਯਾਨੀ ਕਿ ਵਕਤੀ ਤੌਰ ਤੇ ਝੁਲਸ ਜੇ ਗਏ ਆ, ਲੇਕਿਨ ਕੋਈ ਨਹੀਂ ਠੀਕ ਹੋ ਜਾਣਗੇ। ਆਹੋ ਮੈਂ ਦੇਖਦਾ ਵੀ ਇਹ ਤੂਤ ਅਸਲ 'ਚ ਨਾ ਇਹ ਸੀ ਇਹਨਾਂ ਸਭ ਤੋਂ ਜ਼ਿਆਦਾ ਇਹ ਸੀ ਅਗਲੇ ਪਾਸੇ ਡਾਲੇ ਇਹਨਾਂ ਨੂੰ ਹਵਾ ਲੱਗੀ ਹੋਈ ਹਵਾ ਲੱਗੀ ਆ। ਹਾਂ ਗਰਮ ਹਵਾ ਠੰਡੀ ਹਵਾ ਜਿਹੜੀ ਵੀ ਆ ਬਾਹਰ ਇਹਨੂੰ ਲੱਗੀ ਹੋਈ ਆ। ਤੇ ਅਸੀਂ ਰਾਣਾ ਸਾਹਿਬ ਮੁਬਾਰਕ ਦਿੱਤੀ ਆ ਵੀ ਮੁਬਾਰਕ ਹੋਵੇ। ਖੈਰ ਮੁਬਾਰਕ ਜਨਾਬ, ਹੁਣ ਪੌਦਿਆਂ ਦੀ ਸ਼ਕਲ 'ਚ ਮੁਬਾਰਕਬਾਦ ਦੇ ਦੇਵਾਂਗੇ ਤੁਹਾਨੂੰ। ਅੱਛਾ ਪੌਦਿਆਂ ਦੀ ਸ਼ਕਲ 'ਚ ਦੋਗੇ। ਅੱਛਾ ਰਾਣਾ ਸਾਹਿਬ ਹਾਂ ਇਹ ਤੁਸੀਂ ਇਹ ਦੱਸੋ ਵੀ ਇਹ ਤੁਸੀਂ ਇਹ ਵੀ ਇੱਕ ਤੁਹਾਡਾ ਨਵਾਂ ਬਿਜ਼ਨਸ ਆ? ਹਾਂ ਇਹ ਕਿਉਂਕਿ ਅਕਸਰ ਬੰਦੇ ਫਿਰ ਬਾਅਦ ਵਿੱਚ ਕਹਿਣਗੇ ਵੀ ਪਤਾ ਨਹੀਂ ਇਹ ਇੱਕ ਆ ਨਾ ਵੀ ਆਪਾਂ ਰੁੱਖ ਮਾਪਿਆਂ ਵਰਗੇ ਵਾਲੀ ਜਿਹੜੀ ਗੱਲ ਆ ਵੀ ਉਹ ਸਕੂਲ ਵੱਲੋਂ ਜਿਹੜਾ ਨਹੀਂ ਇਹ ਡੋਨੇਸ਼ਨ ਵਾਲੇ ਨਹੀਂ ਹੈ। ਇਹ ਅਸਲ 'ਚ ਪੌਦਿਆਂ ਨੂੰ ਨਾ ਇਹਨਾਂ ਨੂੰ 3 ਹਿੱਸਿਆਂ 'ਚ ਤਕਸੀਮ ਕਰਨਾ ਵਾ। ਅੱਛਾ ਕੁਛ ਇਹਦੇ 'ਚ 1/3 ਜਿਹੜੇ ਆ ਨਾ ਵੇਚ ਦੇਣੇ ਆ। ਕੁਛ ਦੋਸਤ ਹੈ ਆ ਲੈਣੇ ਵਾਲੇ ਤੇ 1/3 ਨਾਲ ਲਾ ਦੇਣੇ ਆ ਜ਼ਮੀਨ 'ਚ। ਅੱਛਾ ਹੈ ਤਾਂ ਕਿ ਆ ਜਿਹੜਾ ਮਾਹੌਲ ਜਿਹੜਾ ਨਾ ਕੁਛ ਹੋਏ ਠੰਡਾ। ਤੇ 1/3 ਤਕਰੀਬਨ ਨਾ ਇਹ ਰੱਖ ਲੈਣੇ ਆ ਜਿਨ੍ਹਾਂ ਨੂੰ ਨਾ ਵੱਡਾ ਕਰਕੇ ਨਾ ਫਿਰ ਅਗਲੇ ਸਾਲ ਜਿਹੜਾ ਵਾ ਨਾ ਉਹ ਫਿਰ ਵੇਚਾਂਗੇ। ਅੱਛਾ ਨਹੀਂ ਤੇ ਕੋਈ ਹੋਰ ਹੁਣ ਵੀ ਲਵੇ ਹਾਂ ਤੇ ਤੁਸੀਂ ਦੇ ਦਿਓ, ਤੁਸੀਂ ਦੁਬਾਰਾ ਮੰਗਾਈ ਜਾਓ। ਜਿਹੜਾ ਕੋਈ ਪੇਅਰ ਵੀ ਉਹ ਵੱਡਾ ਹੁੰਦਾ ਰਹੇ ਇਹਨਾਂ ਨੂੰ 1/3 ਚ ਨਾ ਕਰੋ। ਹਾਂ ਇਹ ਕਰਾਂਗੇ ਕਿ ਹੁਣ ਜਿਹੜੇ ਕੋਈ ਅੱਛੀ ਕੰਡੀਸ਼ਨ 'ਚ ਕਈ ਵਾਰੀ ਹੁੰਦਾ ਨਾ ਦੇਖਣ ਵਾਲਾ ਥੋੜਾ ਜਿਹਾ ਇਹ ਕਰ ਰਿਹਾ ਹੁੰਦਾ ਵੀ ਆ ਜਦੋਂ ਮੁਰਝਾ ਗਿਆ ਸਾਨੂੰ ਤਾਂ ਪਤਾ ਵਾ ਵੀ ਇਹ ਕੋਈ ਵੀ ਪੌਦਾ ਯਾਨੀ ਕਿ ਮਰਦਾ ਕੋਈ ਨਹੀਂ ਹੈ। ਤੇ ਇਹ ਜਿਹੜੇ ਲਿਜਾਣਾ ਚਾਹਣਗੇ ਉਹ ਲੈ ਜਾਣਗੇ। ਅੱਛਾ ਰਾਣਾ ਸਾਹਿਬ ਮੈਂ ਇਹ ਕਹਿਣਾ ਵੀ ਜੇ ਕਿਧਰੇ ਤੁਸੀਂ ਵੀ ਆਪਣੀ ਰਾਏ ਦੇ ਸਕਦੇ ਆ ਜੀ ਇਹਦੇ ਵਿੱਚ। ਮੈਂ ਵੀ ਇਹ ਅੰਦਰ ਆ ਹਾਂ ਜੇ ਕਿਧਰੇ ਤੁਸੀਂ ਇਹੀ ਸਿਸਟਮ ਬਾਹਰ ਦੇਖੋ ਨਾ ਕੋਈ ਗੱਡੀ ਤੇ ਆਂਦਾ ਜਾਂਦਾ ਬੰਦਾ ਇਹਨਾਂ ਨੂੰ ਨਾ ਬਾਹਰ ਕਰਾਂਗੇ ਸ਼ਿਫਟ। ਉਹ ਬਾਹਰਲੇ ਪਾਸੇ ਨਾ ਜਰਾ ਕਿ ਥੋੜੀ ਜੀ ਨਾ ਉਹ ਕੰਸਟਰਕਸ਼ਨ ਕਰਨੀ ਪੈਣੀ ਆ, ਪਿੱਲਰ ਪੁੱਲਰ ਲਗਾ ਕੇ ਨਾ ਤਾਂ ਕਿ ਉਹ ਜਿਹੜੇ ਜਾਨਵਰ ਵਗੈਰਾ ਜਿਹੜੇ ਆ ਨਾ ਬੱਕਰੀਆਂ ਖੋਤੇ ਵਗੈਰਾ ਬਾਹਰ ਜਿਹੜੇ ਫਿਰਦੇ ਆ ਨਾ ਉਹ ਨਾ ਉਹ ਇਸ ਕਰਕੇ ਇਹਨਾਂ ਨੂੰ ਰੱਖਿਆ। ਇਹਨਾਂ ਨੂੰ ਬਾਅਦ ਵਿੱਚ ਫਿਰ ਨਾ ਜਿਹੜਾ ਕਰਾਂਗੇ ਬਾਹਰ ਸ਼ਿਫਟ ਉੱਥੇ ਪੱਕਾ ਨਾ ਇਹਨਾਂ ਦਾ ਬਣਾਵਾਂਗੇ। ਉੱਥੇ ਬਾਹਰ ਬੋਰਡ ਲਾਓ ਬਲਕਿ ਜਿਹੜੀ ਰੁੱਖ ਮਾਪਿਆਂ ਵਰਗੇ ਵਾਲਾ ਜੀ ਇਹਦਾ ਉਹ ਵੀ ਸਲੋਗਨ ਵੀ ਹੋਣਾ ਚਾਹੀਦਾ ਜੀ ਬਾਹਰ ਉੱਥੇ ਲੱਗਿਆ ਹੋਵੇ। ਬਿਲਕੁਲ ਬਿਲਕੁਲ ਕਰਦੇ ਆ ਕਿਉਂਕਿ ਤੁਸੀਂ ਦੇਸ਼ ਪੰਜਾਬ ਕੋਈ ਇਸ ਤਰ੍ਹਾਂ ਦਾ ਨਾਮ ਜਿਹੜਾ ਰੱਖ ਦਿੰਨੇ ਆ। ਹਾਂ ਨਾਮ ਚਲੋ ਜੀ ਹਾਂ ਨਾਲੇ ਤੁਸੀਂ ਵੀ ਦੱਸ ਸਕਦੇ ਆ। ਮੈਂ ਇਹੀ ਕਹੂੰਗਾ ਵੀ ਰੁੱਖ ਮਾਪਿਆਂ ਵਰਗੇ ਤਾਂ ਸਾਡਾ ਸਲੋਗਨ ਆ। ਸਲੋਗਨ ਆ ਉਹ ਤਾਂ ਲੱਗੂਗਾ ਤੇ ਕੋਈ ਨਾਮ ਕੋਈ ਰਾਣਾ ਸਾਹਿਬ ਦੀ ਨਰਸਰੀ ਨੂੰ ਆਪਾਂ ਨੂੰ ਦੇਣਾ ਚਾਹੀਦਾ ਜੀ ਵੀ ਆਪਾਂ ਕੀ ਦਈਏ। ਅੱਛਾ ਰਾਣਾ ਸਾਹਿਬ ਇਹ ਦੱਸੋ ਤੁਸੀਂ ਕਮੈਂਟਾਂ 'ਚ ਦੱਸਿਓ। ਅੱਛਾ ਰਾਣਾ ਸਾਹਿਬ ਕਿਹੜੇ ਪੌਦੇ ਆ ਤਾਂ ਇਹ ਇੱਥੋਂ ਹਾਂ ਇਹ 200 ਅਰਜਨ ਦਾ ਪੌਦਾ ਵਾ। ਅੱਛਾ ਅਰਜਨ ਕਿਹੜਾ ਹੈ ਜੀ ਦਿਖਾਓ ਨਾ ਬੰਦਿਆਂ ਨੂੰ ਪਤਾ ਲੱਗੇ ਵੀ ਤੁਹਾਡਾ ਅਰਜਨ ਕਿਹੜਾ ਹੈ। ਕਰਨ ਕਿਹੜਾ ਜੀ? ਹਾਂ ਇਹ ਅਰਜਨ ਹਾਂ ਅਰਜਨ ਆ ਜੀ। ਹਾਂ ਇਹ 200 ਪੌਦਾ ਜੀ ਅਰਜਨ ਦਾ ਵਾ। ਇਹ 200 ਜਿਹੜੀ ਗੁੰਮੀ ਧਰੇਕ ਜਿਹੜੀ ਆ। ਅੱਛਾ ਗੁੰਮੀ ਹਾਂ ਇਹ ਮੈਂ ਬਲਕਿ ਉਹ 200 ਮੈਂ ਕਿਹਾ ਜੀ ਇਹ ਬੜੀ ਨੀਚੋਂ ਸ਼ਾਖਾਂ ਜੀਆਂ ਉਹ ਕਹਿੰਦੇ ਜਿਹੜੀ ਥੈਲੀ 'ਚ ਹੁੰਦੀ ਇਸ ਤਰ੍ਹਾਂ ਦੀ ਜਿਹੜੀ ਜ਼ਮੀਨ 'ਚ ਲੱਗਦੀ ਆ ਨਾ ਉਹ ਮੋਟੀ ਨਿਕਲਦੀ ਆ।
ਮੈਂ ਕਿਹਾ ਚਲੋ ਜੇ ਅਸੀਂ ਅੱਛਾ ਆ ਅਰਜਨ ਦੀ ਲਾਈਨ ਹੋ ਹਾਂ ਗਈ, ਆ ਅਰਜਨ ਦੀ ਆ ਭੂਮੀ ਤਰੇਕ ਹੋ ਗਈ। ਹਾਂ ਤੇ ਆ ਸ਼ਰੀ ਆ, ਸ਼ਰੀ ਸਾਡਾ ਯਾਨੀ ਕਿ ਜਿਹੜਾ ਅਸਲ 'ਚ ਪਹਿਲੋਂ ਕੋਸ਼ਿਸ਼ ਕੀਤੀ ਹੈ ਕਿ ਉਹੀ ਪੌਦੇ ਜਿਹੜੇ ਨੇ ਨੇਟਿਵ ਜਿਹੜੇ ਆ ਆਪਣੇ ਇਲਾਕੇ ਦੇ ਉਹਨਾਂ ਨੂੰ ਯਾਨੀ ਕਿ ਜਿਹੜਾ ਨਾ ਤਰਜੀਹ 'ਚ ਰੱਖਿਆ ਵਾ। ਇਹ ਨਿੰਬਾਂ ਵਾ, ਆ ਨਿੰਬ ਹੋ ਗਈ ਜੀ, ਕਿਉਂਕਿ ਨਿੰਬ ਜਿਹੜੀ ਆ ਨਾ ਆਉਣੇ ਵਾਲੇ ਵਕਤ 'ਚ ਬਹੁਤ ਅਹਿਮ ਹੋਣੇ। ਹੁਣ ਅਗਲੇ ਸਾਲਾਂ 'ਚ ਤੁਸੀਂ ਦੇਖਣਾ ਕਿ ਜਿਹੜੀ ਪੈਸਟੀਸਾਈਡ ਵਾਲੀ ਕੰਪਨੀਆਂ ਨਾ ਉਹਨਾਂ ਨੇ ਹੁਣ ਨਾ ਹੌਲੀ ਹੌਲੀ ਜਦੋਂ ਲੋਕੀ ਹੋਏ ਨਾ ਆਰਗੈਨਿਕ ਵਾਲੇ ਪਾਸੇ, ਫਿਰ ਉਹ ਨਿੰਬ ਦੀ ਪੈਸਟੀਸਾਈਡ। ਨਿੰਬ ਤਾਂ ਜੀ ਇਹ ਤਾਂ ਇੱਕ ਐਸਾ ਪੌਦਾ ਹੈ ਜੀ, ਇਹ ਘਰ ਦੇ ਵਿੱਚ ਇਹਦੀ ਤਾਂ ਜੀ ਦੇਖੋ ਰਾਣਾ ਸਾਹਿਬ ਨੇ ਨਿੰਬ ਦੀ ਗੱਲ ਕੀਤੀ ਆ, ਨਿੰਬ ਦੀ ਗੁਠਲੀ, ਨਿੰਬ ਦੇ ਪੱਤਿਆਂ ਦਾ ਪੇਸਟ ਤੇ ਨਿੰਬ ਦਾ ਤੇਲ ਜੇ ਤੁਹਾਡੇ ਘਰ ਦੇ ਵਿੱਚ ਪਿਆ ਨਾ ਤੇ ਯਕੀਨ ਕਰੋ ਮੁਕਤੀ ਦੇ ਵਿੱਚ ਤੁਸੀਂ ਘਰ ਦੇ ਵਿੱਚ ਪੂਰੀ ਇੱਕ ਜਿਹੜੀ ਡਿਸਪੈਂਸਰੀ ਹੈ ਨਾ, ਪੂਰਾ ਇੱਕ ਇਲਾਜ ਹਰ ਬਿਮਾਰੀ ਦਾ ਇਲਾਜ। ਨੀਮ ਆਇਲ ਤਾਂ ਬਹੁਤ ਅਹਿਮ ਹੈ। ਇਹ ਬਸ ਮੁਖਤਲਿਫ ਉਹਨਾਂ ਨਾਲ ਇਹਨਾਂ ਤਿੰਨਾਂ ਚੀਜ਼ਾਂ ਨੂੰ, ਸਾਕਾ ਵਾਲਾ ਜਿਹੜਾ ਇਹਦਾ ਪੀਸਿਆ ਹੋਇਆ ਪਾਊਡਰ ਆ ਉਹ, ਪੱਤਿਆਂ ਦਾ ਤੇ ਨਿੰਬੋਲੀਆਂ ਦਾ ਤੇਲ ਨਿਕਲਦਾ। ਇਹ ਇੰਝ ਆ ਵੀ ਤੁਸੀਂ ਬੁਖਾਰ ਹੋਵੇ, ਰਾਣਾ ਸਾਹਿਬ ਪੈਨਾਡੋਲ ਨਾਲੋਂ ਵੀ ਜਲਦੀ ਨਹੀਂ ਇਹ ਅਸਰ ਕਰਦੀ ਆ। ਹਾਂ ਬਿਲਕੁਲ ਠੀਕ ਆ। ਇਹ ਨਿੰਬ ਜਿਹੜੀ ਆ ਇਹਦੇ ਪੱਤਿਆਂ ਦਾ ਪਾਊਡਰ ਇਹ ਪੈਨਾਡੋਲ ਨਾਲੋਂ ਜਲਦੀ ਅਸਰ ਕਰਦਾ ਜੀ। ਤੇ ਫਿਰ ਦੂਸਰਾ ਇਹ ਆ ਵੀ ਸਾਈਡ ਇਫੈਕਟ। ਹਾਂ ਮੈਨੂੰ ਇੱਕ ਦੋਸਤ ਨੇ ਨਾ ਬਹੁਤ ਅਰਸਾ ਪਹਿਲੇ ਮਸ਼ਵਰਾ ਦਿੱਤਾ ਸੀ, ਉਹ ਕਹਿ ਰਹੇ ਸੀ ਕਿ ਨਿੰਬ ਨਾ ਤੁਸੀਂ ਲਗਾਓ। ਉਹਨੇ ਕਿਹਾ ਪਰ ਨਿੰਬ ਦਰਖਤਾਂ ਵਾਲੇ ਹਿਸਾਬ ਨਾਲ ਲਗਾਓ, ਨਿੰਬ ਨੇੜੇ ਨੇੜੇ 5-5 7-7 ਫੁੱਟ ਤੇ ਨਾ ਉਹਨੂੰ ਝਾੜੀਆਂ ਦੀ ਸ਼ਕਲ 'ਚ ਲਾਓ ਤਾਂ ਕਿ ਪੱਤੇ ਤੁਹਾਨੂੰ ਉੱਥੇ ਆਸਾਨੀ ਰਹੇ ਕਲੈਕਸ਼ਨ 'ਚ। ਉਹ ਕਹਿੰਦੇ ਕਿ ਉਹ ਬੰਦੇ ਬਹੁਤ ਅੱਗੇ ਜੀ ਦੀ ਗੱਲ ਕਰਨੇ ਵਾਲੇ ਆ। ਉਹ ਬਲਕਿ ਪੁਦੀਨੇ ਦਾ ਨਾ ਜਿਹੜਾ ਮਿੰਟ ਜਿਹੜਾ ਉਹ ਕੱਢਦੇ ਰਹੇ ਆ, ਪਾਕਿਸਤਾਨ 'ਚ ਪਹਿਲਾ ਜਿਹਾ ਪਲਾਂਟ ਉਹਨਾਂ ਦਾ ਹੈ ਸੀ। ਤੇ ਇਹ ਸੁੱਕ ਚੈਨ ਆ, ਇਹ ਸੁੱਕ ਚੈਨ, ਇਹ ਤਾਂ ਫਿਰ ਚੈਨ ਹੀ ਚੈਨ ਆ, ਸੁੱਕ ਵੀ ਆ ਤੇ ਰੁੱਖ ਵੀ ਆ। ਆ ਤੂੰ ਤੇ ਬੱਕਰੀ ਟੋਕਰਿਆਂ ਲਈ ਤੇ ਬੱਕਰੀਆਂ ਲਈ ਤੇ ਬਹੁਤ ਸਾਰੀਆਂ ਯਾਨੀ ਕਿ ਜਿਹੜੀਆਂ ਚੀਜ਼ਾਂ ਵੈਸੇ ਵੀ ਤੂਤਾਂ ਦੀ ਛਾਂ ਹੈ। ਹਾਂ ਤੇ ਫਿਰ ਆ ਥੋੜੇ ਜਿਹੇ ਫਲਦਾਰ, ਬਹੁਤ ਸਾਰੇ ਦੋਸਤਾਂ ਦਾ ਇਹ ਸੀ, ਉਹ ਕਹਿੰਦੇ ਸੀ ਰਾਣਾ ਸਾਹਿਬ ਨਿਰੇ ਪਾਪੂਲਰੀ ਲਾ ਲੈ, ਫਲਦਾਰ ਪੌਦੇ ਲਾਓ। ਉਹ ਜ਼ੇਨ 'ਚ ਹੈ ਸੀ ਵੀ ਫਲਦਾਰ ਪੌਦੇ ਫਿਰ ਇਕੱਠੇ ਜਿਹੜੇ ਆ ਨਾ। ਮੈਂ ਰਾਣਾ ਸਾਹਿਬ ਇੱਕ ਮਸ਼ਵਰਾ ਦਊਂਗਾ। ਹਾਂ ਮੈਂ ਤਾਂ ਅੱਗੇ ਵੀ ਗੱਲ ਕੀਤੀ ਆ ਵੀ ਤੁਸੀਂ ਵੀ ਦੇ ਸਕਦੇ ਆ ਵੀ ਤੁਸੀਂ ਜਿਹੜਾ ਤੁਸੀਂ ਆ ਸਟਾਕ ਲਾਇਆ ਮੰਗਾਇਆ ਨਾ ਜੀ, ਇਹਨੂੰ ਤੁਸੀਂ ਇੱਕ ਵਾਰੀ ਸਿਰਫ ਇਹਨੂੰ ਰਨਿੰਗ ਇਹਨੂੰ ਸੇਲ ਕਰੋ। ਠੀਕ ਆ ਨਾ, ਪਹਿਲਾਂ ਐਸਿਡ ਬਣਾਉਣੇ ਚਾਹੀਦੇ ਆ, ਉਸ ਤੋਂ ਬਾਅਦ ਫਿਰ ਅੱਗੋਂ ਆਪਣਾ ਉਹ ਕਰਨਾ ਚਾਹੀਦਾ। ਉਸ ਤੋਂ ਬਾਅਦ ਹੌਲੀ ਹੌਲੀ ਹੁਣ ਦੇਖੋ ਤੁਹਾਡੇ ਕੋਲ ਕੋਈ ਬੰਦਾ ਫਲਾਂ ਵਾਲਾ, ਤੁਸੀਂ ਇਹ ਕਹ ਰਹੇ ਮੈਂ ਫਲ ਇੱਥੇ ਲਾ ਲੈਣੇ ਆ ਬੂਟੇ, ਫਿਰ ਉਹ ਗਾਹਕ ਤਾਂ ਮੁਤਾਸਰ ਹੋ ਗਿਆ ਨਾ। ਨਹੀਂ ਉਹ ਹੌਲੀ ਹੌਲੀ ਜਿਹੜਾ ਨਾ ਕੁਛ ਇਹਦੇ ਚੋਂ ਵੀ ਕੁਛ ਪੋਰਸ਼ਨ ਜਿਹੜਾ ਵਾ ਨਾ ਦੇਂਗੇ ਕੋਈ, ਲੇਕਿਨ ਕਿਉਂਕਿ ਆਪ ਵੀ ਪਹਿਲੇ ਕਹਿੰਦੇ ਅਵਲ ਖਵੇਸ਼ ਬਾਅਦ ਦਰਵੇਸ਼। ਨਹੀਂ ਜੀ ਇਹਦੇ ਚ ਅਵਲ ਖਵੇਸ਼ ਨਹੀਂ ਹੈ, ਇਹ ਤੁਹਾਡਾ ਬਿਜ਼ਨਸ ਹੈ। ਇਹਨੂੰ ਜੇ ਤੁਸੀਂ ਅਵਲ ਖਵੇਸ਼ ਕਰ ਤੇ ਉਹ ਖਤਮ ਹੋ ਗਿਆ ਬਿਜ਼ਨਸ। ਨਹੀਂ ਅਸੀਂ ਕੁਛ ਇੱਥੇ ਸਾਡੇ ਹੈ ਨਹੀਂ ਨਾ ਫਲਦਾਰ ਪੌਦੇ। ਰਾਣਾ ਸਾਹਿਬ ਲਾਈ ਜਾਏ ਹੌਲੀ, ਪਹਿਲਾਂ ਇਹਨਾਂ ਨੂੰ ਇੱਕ ਵਾਰੀ ਰਨਿੰਗ ਵਿੱਚ ਲਿਆਓ। ਅੱਛਾ ਇਹ ਹੁਣ ਤੁਹਾਨੂੰ ਪੌਦੇ ਦੱਸਦੇ ਆ। ਆ ਲੁਕਾਟ ਆ 10 ਲੁਕਾਟ। ਹਾਂਜੀ ਤੇ 10 ਜਿਹੜੇ ਆ ਨਾ ਇਹ ਆੜੂ ਆ। 10 ਆੜੂ। 5 ਅਰਲੀ ਗ੍ਰੈਂਡ ਦੇ, 5 ਫਲੋਰੀਡਾ ਕਿੰਗ ਦੇ। ਅੱਛਾ ਜੀ। ਤੇ ਇਹ ਸ਼ਤੂਤ ਆ 10 ਕਾਲੇ ਤੇ ਚਿੱਟੇ, 5 ਕਾਲੇ ਤੇ 5 ਚਿੱਟੇ। ਅੱਛਾ ਜੀ। ਤੇ 5 ਬੇਰੀਆਂ ਵਾ। 5 ਬੇਰੀਆਂ। ਤੇ 4 ਜਿਹੜੇ ਆ ਨਾ ਜਾਪਾਨੀ ਫਲ ਆ। 4 ਜਾਪਾਨੀ ਫਲ। ਅੱਛਾ। ਤੇ ਉਹ ਆ ਜਿਹੜੇ ਆ 5 ਇੱਕ ਜਿਹੜੇ ਆ ਨਾ ਸੀਡਲੈਸ ਨਿੰਬੂ ਆ। ਅੱਛਾ ਹੁਣ ਇਹ ਤਾਂ ਵਿੱਚ ਪਏ ਤੁਸੀਂ ਮਿਕਸ ਕਰਤਾ। ਇਹ ਹਲੇ ਅੱਜ ਤਾਂ ਅਸੀਂ ਸਿਰਫ ਇਹਨਾਂ ਦੀ ਨਾ ਬਕਾ ਵਾਲੇ ਆ ਵੀ ਇਹ ਨਾ ਬਚ ਜਾਣ, ਵੀ ਇਹਨਾਂ ਨੂੰ ਇਹ ਨਾ ਹੋਵੇ ਕਿ ਜਿਸ ਤਰ੍ਹਾਂ ਕੱਲ ਦੀ ਇਹਨਾਂ ਨੂੰ ਧੁੱਪ ਲੱਗੀ ਆ ਨਾ। ਤੇ ਆ ਹੈਗੀਆਂ ਵਾ ਕਿਕਰਾਂ। ਕਿਕਰਾਂ ਦੀ ਹੈ ਕੁਛ ਬਾੜ ਬੂੜ ਲਈ ਨਾ, ਜਿਹੜਾ ਵਾ ਕਿੱਕਰ ਦਾ ਵੀ ਤੁਹਾਨੂੰ ਪਤਾ ਵਾ ਕਿ ਬਹੁਤ ਫਾਇਦਾਮੰਦ ਆਪਣਾ ਨੇਟਿਵ ਪਲਾਂਟ ਆ। ਹਾਂਜੀ। ਅੱਛਾ ਜੇ ਕਿੱਕਰ ਦੇਖ ਲਓ ਕਿ ਨਾ ਕਿੱਕਰ ਚੱਲਦਾ ਕਿੰਨਾ ਵਾ, ਕਿ ਆ ਸਾਡਾ ਕਿੱਕਰ ਇੱਕ ਨਾ ਇਸ ਦਫਾ ਉੱਗਿਆ ਵਾ ਇੱਥੇ, ਤੇ ਇਹ ਕੋਈ ਮਾਰਚ ਜੇ ਚ ਉੱਗਿਆ ਵਾ। ਇਹ ਦੇਖ ਲਓ ਕਿ ਹੁਣ ਇਹ ਕਿੰਨਾ ਵੀ ਅਪ੍ਰੈਲ ਮਈ ਜੂਨ ਜੁਲਾਈ ਤੇ ਅਗਸਤ 5 ਮਹੀਨਿਆਂ ਚ ਨਾ ਇਹ ਐਡਾ ਸਾਰਾ ਹੋ ਗਿਆ ਵਾ। ਤੇ ਇਸ ਤਰ੍ਹਾਂ ਹੀ ਆ ਜਿਹੜੀਆਂ ਬਹੁਤ ਛੋਟੀ ਛੋਟੀ ਅਸੀਂ ਲਾਈਆਂ ਸੀ ਆ ਤਰੇਕਾਂ ਜਿਹੜੀਆਂ ਵਾ। ਬਿਲਕੁਲ ਬਿਲਕੁਲ। ਇਹ ਤਾਂ ਵਾਕਈ ਇਹ ਤਾਂ ਬਹੁਤ ਖੂਬਸੂਰਤ ਹੋ ਗਈ ਹੋਈ ਹੈ। ਹਾਂ ਇਹ ਦੇਖੋ ਹਾਲਾਂਕਿ ਇਹਨੂੰ ਬੱਕਰੀਆਂ 2 ਦਫਾ ਨਾ ਮੁੱਚ ਚੁੱਕੀਆਂ ਵਾ। ਇਹ ਵਰਨਾ ਕਾਫੀ ਵੱਡੀ ਜਿਹੜੀ ਹੈ ਨਾ ਹੋ ਜਾਣੀ ਸੀ। ਤੇ ਕਿੱਕਰਾਂ ਬੜੀਆਂ। ਕਿੱਕਰਾਂ ਜਿਹੜੀਆਂ ਵਾ ਨਾ ਇਹ ਛੋਟੇ ਕਿੱਕਰਾਂ, ਕੁਛ ਦੋਸਤਾਂ ਨੇ ਕਿਹਾ ਸੀ ਵੀ ਕਿੱਕਰ ਜ਼ਰੂਰ ਮੰਗਵਾਇਓ ਜਿਹੜਾ ਵਾ ਨਾ। ਅੱਛਾ ਕਿੱਕਰ ਜਿਹੜੀ ਹੈ ਨਾ ਉਹ ਬਹੁਤ ਵੱਧਦੀ ਆ, ਤੁਹਾਨੂੰ ਉਹ ਦਿਖਾਈ ਵੀ ਅਸੀਂ ਵੀ ਕਿੱਕਰ ਉਹ ਨਾ ਪਿਛਲੇ ਪਾਸੇ ਜਿਹੜਾ ਵਾ ਨਾ ਕਿ ਉਹ ਜਿਹੜੀ ਜ਼ਮੀਨ 'ਚ ਲੱਗੀ ਹੋਈ ਹੈ ਬੜੀ ਤੇਜ਼ੀ ਨਾਲ। ਨਾਲੇ ਕਿੱਕਰ ਜਿਹੜੀ ਹੈ ਨਾ ਸਾਡਾ ਇਹ ਲੋਕਲ ਪੌਦਾ ਵਾ।
ਅੱਛਾ ਰਾਣਾ ਸਾਹਿਬ ਆ ਇੱਧਰ ਕੀ ਹੋ ਰਿਹਾ? ਮੈਂ ਇਹ ਜਨਾਬ ਲਪਾਈ ਜਿਹੜੀ ਆ ਨਾ ਇਸ ਕੰਧ ਦੀ ਬਿਲ ਆਖਰ ਪਹਿਲੇ ਅਸੀਂ 2 ਦਫਾ ਕਹਾਣੀ ਮਾਰ ਚੁੱਕੇ ਆ ਹਾਂ ਤੇ ਉਹ ਹਰ ਦਫਾ ਬਸ ਨਾ ਫਿਰ ਉਹ ਰਹਿ ਜਾਂਦਾ ਸੀ। ਲੇਕਿਨ ਇਸ ਦਫਾ ਇਨਸ਼ਾਅੱਲਾ ਤਾਲਾ ਨਾ ਜਿਹੜਾ ਵਾ ਇਹ ਪ੍ਰੋਗਰਾਮ ਹੈ ਕਿ ਕੱਲ ਰਾਤ ਨੂੰ ਨਾ ਇਹਨੂੰ ਕੰਧ ਨੂੰ ਨਾ ਆ ਕੰਧ ਲਿਪਣੀ ਆ। ਹਾਂ ਕੰਧ ਲਿਪਣੀ। ਲਓ ਜੀ ਕਈ ਦੋਸਤ ਸਾਡੇ ਕਹਿੰਦੇ ਸੀਗੇ ਵੀ ਆ ਕੰਧ ਜਿਹੜੀ ਇਹ ਲਿਪਣੀ ਚਾਹੀਦੀ ਆ ਹੈ। ਇਹਨੂੰ ਵੀ ਰਾਣਾ ਸਾਹਿਬ ਕੋਈ ਮਾੜਾ ਜਿਹਾ ਛੱਤ ਲਈਏ ਤਾਂ ਹਾਂ ਨਹੀਂ ਇਹਨੂੰ ਵੀ ਛੱਡਦੇ ਆ ਹੁਣ। ਉਹ ਆਹਿਸਤਾ ਆਹਿਸਤਾ ਸਟੈਪ ਵਾਈਜ਼ ਹੀ ਤਕਰੀਬਨ ਜਿਹੜੀਆਂ ਵਾ ਨਾ ਛਾਵਾਂ ਜਿਹੜੀਆਂ ਹੈ ਆ ਤੇ ਇਹਦਾ ਹੈ ਇੱਕ ਸ਼ਤੀਰੀ ਮੇਰੇ ਕੋਲ ਪਈ ਹੈ, ਇੱਕ ਦੋਸਤ ਕੋਲ ਪਈ ਆ, ਉਹਨਾਂ ਕੋਲ ਸ਼ਤੀਰੀ ਲਿਆਣੀ ਆ ਤੇ ਹੈ ਵੀ ਸ਼ਤੀਰੀ ਗਾਡਰ ਨਾ ਪਾਇਆ ਜਾਵੇ, ਸ਼ਤੀਰੀ ਪਾਈ ਹੈ। ਸਹੀ ਸਹੀ। ਅੱਛਾ ਰਾਣਾ ਸਾਹਿਬ ਰੁੱਖਾਂ ਦੀ ਗੱਲ ਹੋ ਰਹੀ ਸੀ। ਹਾਂ ਮੈਨੂੰ ਚੇਤਾ ਆ ਗਿਆ, ਇੱਧਰ ਮੇਰੇ ਲਾਗੇ ਆ ਜੋ। ਹਾਂ ਮੈਨੂੰ ਚੇਤਾ ਆ ਗਿਆ, ਤੁਸੀਂ ਵੀ ਜਾਣਦੇ ਆ ਅਜ਼ਹਰ ਸਾਹਿਬ ਹੈਗੇ ਆ ਸਾਡੇ ਅਮਰੀਕਾ ਤੋਂ, ਸਾਡੇ ਬੜੇ ਸੋਹਣੇ ਮਿੱਤਰ ਆ ਜੀ। ਉਹ ਰੁੱਖਾਂ ਦੀ ਗੱਲ ਹੋ ਰਹੀ ਸੀ, ਇਸ ਲਈ ਮੈਨੂੰ ਚੇਤਾ ਆ ਗਿਆ ਜੀ ਵੀ ਉਹਨਾਂ ਦੀ ਜਿਹੜੀ ਰਿਆਸਤ 'ਚ ਉਹ ਰਹਿੰਦੇ ਆ ਨਾ ਜੀ, ਉਹਦਾ ਨਾਮ ਹੈਗਾ ਕਨੈਕਟੀਕਟ। ਠੀਕ ਆ ਜੀ। ਉਹ ਜਿਹੜੇ ਏਰੀਆ ਦੇ ਵਿੱਚ ਰਹਿੰਦੇ ਆ ਉਹਨੂੰ ਕਹਿੰਦੇ ਆ ਵਾਲਕੋਟ। ਠੀਕ ਹੈ ਨਾ ਜੀ। ਉਂਝ ਉਹ ਕਨਸਟੀਟਿਊਸ਼ਨਲ ਜਿਹੜੀ ਰਿਆਸਤ ਆ ਉਹ ਉਂਝ ਵੱਜਦੀ ਆ। ਉਹ ਉਹਨਾਂ ਦੀ ਗੱਡੀਆਂ ਦੇ ਉੱਤੇ ਨਾ ਜੀ ਉਹੀ ਨੰਬਰ, ਯਾਨੀ ਕਿ ਉਹ ਨੰਬਰ ਲਿਖਿਆ ਤੇ ਉੱਤੇ ਨਾਲ ਇਹ ਵੀ ਲਿਖਿਆ ਹੁੰਦਾ ਵੀ ਕਨਸਟੀਟਿਊਸ਼ਨਲ ਹੈ। ਆਈ ਨਹੀਂ ਉਹ ਆ ਕਿਉਂਕਿ ਜਦੋਂ ਜਿਹੜੀ 13 ਪਹਿਲੀ ਰਿਆਸਤਾਂ ਸੀਗੀਆਂ ਨਾ 13 ਉਹਨਾਂ ਦੇ ਵਿੱਚੋਂ ਉਹ ਇੱਕ ਹੈਗੀ। ਰਾਣਾ ਸਾਹਿਬ ਉਹਨਾਂ ਨੇ ਮੈਨੂੰ ਆਹ ਇੱਕ ਰੁੱਖ ਦੀ ਤਸਵੀਰ ਘਲਾਈ ਆ। ਇਹ ਬੋਰਡ ਦਾ ਆ, ਬਲੂਤ ਦਾ ਆ, ਇਹ ਜਿਹੜਾ ਵੀ ਹੈਗਾ ਤੁਸੀਂ ਇਹ ਦੇਖ ਲਓ। ਇਹ ਵੀ ਇੱਥੇ ਆ 2 ਝੰਡੀਆਂ ਲੱਗੀਆਂ ਹੋਈਆਂ ਤੇ ਇੱਕ ਬੋਰਡ ਲਿਖਿਆ ਹੋਇਆ ਹੈ। ਇਹਦੇ ਉੱਤੇ ਲਿਖਿਆ ਵੀ ਹੋਇਆ ਇਹਦੇ ਬਾਰੇ ਚ, ਇਹਦੀ ਤਾਰੀਖ ਦੇ ਬਾਰੇ ਦੇ ਵਿੱਚ ਵੀ 1901 ਦੇ ਵਿੱਚ ਇਹ ਰਾਣਾ ਸਾਹਿਬ 1796 ਦੀ ਇਹ ਰਿਆਸਤ 1776 ਚ ਅਮਰੀਕਾ ਆਜ਼ਾਦ ਹੋਇਆ ਨਾ ਤੇ 20 ਸਾਲਾਂ ਤੋਂ ਬਣਿਆ ਏਰੀਆ ਜਦੋਂ ਦਾ ਜੀ। ਅੱਛਾ ਰਾਣਾ ਸਾਹਿਬ ਵੀ ਇਹਨਾਂ ਦਾ ਉਹ ਸੀਗਾ ਐਵੋਲੋਨ ਕਹ ਲੋ ਜਾਂ ਆਪਸ਼ਨ ਬੰਦਾ ਸੀਗਾ ਜੀ। ਉਹਨੇ ਰਾਣਾ ਸਾਹਿਬ ਉਹ ਉੱਥੇ ਦਾ ਕੋਈ ਅਹੁਦੇਦਾਰ ਸੀਗਾ ਤੇ ਉਹ ਨਾ ਜਿਹੜੀ ਇੱਕ ਉਹਨਾਂ ਦੀ ਇੱਕ ਆਇਨੀ ਕਾਨਫਰੰਸ ਸੀਗੀ, ਉਹਦੇ ਵਿੱਚ ਉਹ ਹਿੱਸਾ ਲੈਣ ਵਾਸਤੇ ਗਿਆ ਤੇ ਜਦੋਂ ਉਹ ਉੱਥੋਂ ਜਾਣ ਲੱਗੇ ਨਾ ਜੀ ਰਾਣਾ ਸਾਹਿਬ, ਕਿੱਡੀ ਸੋਹਣੀ ਗੱਲ, ਮੈਨੂੰ ਸੁਣ ਕੇ ਬੜਾ ਚਾਅ ਚੜਿਆ, ਬੜੀ ਖੁਸ਼ੀ। ਉਹਨਾਂ ਨੇ ਰਾਣਾ ਸਾਹਿਬ ਇੱਕ ਰੁੱਖ ਦਿੱਤਾ ਸਾਰਿਆਂ ਨੂੰ ਜਿੰਨੇ ਉੱਥੇ ਬੰਦੇ ਆਏ ਸੀਗੇ। ਸੋਚ ਦੀ ਗੱਲ ਆ ਨਾ ਜੀ ਰਾਣਾ ਸਾਹਿਬ। ਸਾਡੇ ਇੱਥੇ ਹੁੰਦਾ ਤੇ ਸ਼ਾਇਦ ਪਤਾ ਨਹੀਂ ਕੀ ਤੋਹਫੇ ਮਿਲਦੇ, ਕੀ ਦੇਣਾ ਸੀ ਕੀ ਨਹੀਂ, ਭਾਵੇਂ ਪੈਂਟ ਕੋਟ ਹੀ ਦੇ ਦਿੰਦੇ ਆ। ਤੇ ਰਾਣਾ ਸਾਹਿਬ ਉਹ ਬੂਟਾ ਉਹ ਲੈ ਕੇ ਗਏ ਉੱਥੋਂ। ਉਹ ਉੱਥੇ ਲਿਜਾ ਕੇ ਉਹਨਾਂ ਨੂੰ ਕਿਹਾ ਸੀਗਾ ਵੀ ਜਿਹੜੀ ਗ੍ਰੀਨ ਜਗ੍ਹਾ ਨਾ ਜਿਹੜੀ ਉੱਥੇ ਦੀ ਸ਼ਹਿਰ ਦੀ ਜਿਹੜੀ ਹੁੰਦੀ ਹੈ ਜਿੱਥੇ ਲੋਕ ਇਕੱਠੇ ਕੁੱਠੇ ਹੁੰਦੇ ਵੀ ਉੱਥੇ ਲਾਣਾ। ਉਹ ਉੱਥੇ ਤਾਂ ਨਾ ਲਾ ਸਕੇ, ਉਹਨਾਂ ਨੇ ਆਪਣੇ ਘਰ ਦੇ ਬਾਹਰ ਲਾ ਲਿਆ ਵੀ ਇਹ ਵੱਡਾ ਹੋਊਗਾ ਜਿੱਦਾਂ ਤੁਸੀਂ ਕਹਿ ਦਿੰਦੇ ਆ ਹੈ। ਹਾਂ ਵੀ ਵੱਡੇ ਹੋ ਗਏ। ਉਹ ਖੈਰ ਉਹ ਲਾ ਨਾ ਸਕੇ, ਉਹ ਉੱਥੇ ਹੀ ਉਹਨਾਂ ਦੇ ਬੂਹੇ ਤੇ ਹੀ ਲੱਗਿਆ ਰਿਹਾ ਜੀ। ਤੇ ਉਹਨਾਂ ਨੇ ਉੱਥੇ ਹੀ ਉਹਨੂੰ ਕਵਰ ਕਰਤਾ ਤੇ ਉਹਦੇ ਉੱਤੇ ਆ ਦੱਸਤਾ 127 ਸਾਲ ਹੋ ਗਏ ਹੋਏ ਆ ਦਰਖਤ ਖੜਾ। ਦੇਖੋ ਜੀ ਉਹ ਲਾਣ ਵਾਲੇ ਚਲ ਗਏ ਲੇਕਿਨ ਉਹਨਾਂ ਦੀ ਨਿਸ਼ਾਨੀ, ਮੈਂ ਇਸੇ ਵਾਸਤੇ ਤਾਂ ਕਹਿੰਦਾ ਹੁੰਦਾ ਵੀ ਰੁੱਖ ਮਾਪਿਆਂ ਵਰਗੇ ਰਾਣਾ ਸਾਹਿਬ। ਤੇ ਤੁਸੀਂ ਉਹ ਇੱਕ ਗੱਲ ਕਰਦੇ ਸੀਗੇ। ਮੈਂ ਇਹ ਗੱਲ ਕਰ ਰਿਹਾ ਸੀ ਕਿ ਆ ਹੁਣ ਨਾ ਸਾਡਾ ਦੇਖਿਆ ਜਾਏ ਤੇ ਪਿਛਲੀ ਆ ਜਿਹੜੀ ਸਾਡੀ ਪਾਪੂਲਰ ਵਾਲੀ ਹੈ ਸੀ ਨਾ, ਇਹ ਕਾਫੀ ਬੁਰੇ ਤਰੀਕੇ ਨਾਲ ਨਾ, ਯਾਨੀ ਕਿ ਬਹੁਤ ਗਰਮੀ ਵਾਲਾ ਮੌਸਮ ਸੀ, ਨਕਾਮ ਹੋਈ। ਲੇਕਿਨ ਮੈਂ ਇੱਕ ਵੀਡੀਓ ਦੇਖ ਰਿਹਾ ਸੀ, ਉਹਦੇ ਤੇ ਬੜਾ ਹੌਸਲਾ ਹੋਇਆ। ਉਹ ਬੰਦੇ ਨੇ ਨਾ ਕੋਈ ਬਿਲਕੁਲ ਬੰਜਰ ਜੀ ਜਗ੍ਹਾ ਸੀ ਤੇ ਪਾਣੀ ਵੀ ਕੌੜਾ ਸੀ, ਉੱਥੇ ਯਾਨੀ ਕਿ ਨੈਚੁਰਲ ਖੇਤੀ ਜਿਹੜੀ ਹੈ ਨਾ ਸ਼ੁਰੂ ਕੀਤੀ। ਉਹ ਕਹਿੰਦਾ ਵੀ ਮੈਂ ਇੱਥੇ ਕਹਿੰਦਾ ਕੋਈ ਦਰਖਤ ਨਹੀਂ ਸੀ ਤੇ ਪਹਿਲੇ 5 ਸਾਲਾਂ 'ਚ ਨਾ ਕਹਿੰਦੇ ਅਸੀਂ ਕੋਈ ਇੱਕ ਦਰਖਤ ਨਹੀਂ ਲਗਾ ਸਕੇ, ਯਾਨੀ ਕਿ ਜਿਹੜੇ ਲਾਏ ਵੀ ਚੱਲ ਨਹੀਂ ਸਕਿਆ ਦਰਖਤ। ਕਹਿੰਦਾ ਸਾਡੇ ਜੀਨ 'ਚ ਦਰਖਤਾਂ ਤੋਂ ਇਹੀ ਸੀ ਵੀ ਫਲਦਾਰ ਜਿਹੜਾ ਨਾ ਪੌਦੇ, ਵੀ ਇਹ ਨਾਸ਼ਪਾਤੀ ਹੋ ਗਈ, ਆੜੂ ਹੋ ਗਿਆ, ਬਦਾਮ ਹੋ ਗਿਆ, ਕਿੰਨੂ ਫਰੂਟਰ ਮਸੰਮੀ ਵਗੈਰਾ। ਤੇ ਉਹ ਕਹਿੰਦਾ ਫਲਦਾਰ ਲਾਉਂਦੇ ਸੀ, ਕਹਿੰਦਾ ਮਈ ਜੂਨ ਜਦੋਂ ਗਰਮੀ ਪੈਂਦੀ ਸੀ ਉਦੋਂ ਜਾਂਦੇ ਰਹਿੰਦੇ ਸੀ। ਕਹਿੰਦੇ ਫਿਰ ਨਾ ਅਸੀਂ ਲਾਏ ਲੋਕਲ ਦਰਖਤ। ਅੱਛਾ ਜੀ। ਜਿਹੜੇ ਸ਼ਰੀ ਆ, ਟਾਲੀ ਆ ਹੈ ਤੇ ਨਿੰਬ, ਬਕੈਣ ਹੈ। ਉਹ ਕਹਿੰਦੇ ਉਹਨਾਂ ਦਾ ਨਾ ਮਾਹੌਲ ਜਿਹੜਾ ਨਾ ਕਾਫੀ ਚੇਂਜ ਹੋ ਗਿਆ। ਉਸ ਤੋਂ ਬਾਅਦ ਹੁਣ ਉੱਥੇ ਫਲਦਾਰ ਦੇ ਹੁਣ ਉੱਥੇ ਨਾ ਕਈ 100 ਤਰ੍ਹਾਂ ਦੇ ਦਰਖਤ ਜਿਹੜੇ ਆ ਨਾ ਲੱਗੇ, ਹਜ਼ਾਰਾਂ ਦੀ ਤਾਦਾਦ ਵਿੱਚ ਜਿਹੜਾ ਵਾ ਨਾ ਦਰਖਤ। ਤੇ ਉਹ ਮੈਂ ਲਿੰਕ ਤੁਹਾਨੂੰ ਨਾ ਭੇਜੂਗਾ ਤੇ ਦੇਖਣਾ। ਉਹ 13 ਸਾਲਾਂ 'ਚ ਨਾ ਯਾਨੀ ਕਿ ਹੁਣ ਪਾਣੀ ਉੱਥੇ ਅੱਛਾ ਹੋ ਗਿਆ। ਬਲਕਿ ਉਹ ਕਹਿੰਦੇ ਵੀ ਇੱਥੇ ਨਲਕੇ ਅਸੀਂ ਕਾਫੀ ਸਾਰੇ ਲਾਏ ਆ, ਪਰ ਇੱਕ ਨਲਕਾ ਜਿਹੜਾ ਨਾ ਜਿੱਥੇ ਕਿ ਆਮਲੇ ਦੇ ਦਰਖਤ ਲੱਗੇ ਹੋਏ ਆ ਉੱਥੇ ਪਾਣੀ ਕਹਿੰਦੇ ਬਹੁਤ ਠੰਡਾ ਤੇ ਅੱਛਾ ਵਾ। ਕਹਿੰਦੇ ਵੀ ਹੁਣ ਸਾਨੂੰ ਇਹ ਨਹੀਂ ਪਤਾ ਵੀ ਸਾਇੰਟੀਫਿਕਲੀ ਕਿਆ, ਲੇਕਿਨ ਕੋਈ ਨਾ ਕੋਈ ਇਹ ਰੀਜ਼ਨ ਹੈ ਕਿ ਵੀ ਆਮਲਾ ਕੋਈ ਸ਼ਾਇਦ ਸਾਫ਼ ਕਰਦਾ ਪਾਣੀ। ਇਹ ਰੱਬ ਦੀ ਕੁਦਰਤ ਆ ਜੀ, ਇਹ ਰੱਬ ਦੇ ਕੰਮ, ਪਤਾ ਲੱਗ ਜੂਗਾ ਵੀ ਕਿਵੇਂ ਹੋਆ। ਤੇ ਰਾਣਾ ਸਾਹਿਬ ਜਿੱਦਾਂ ਤੁਸੀਂ ਗੱਲ ਕੀਤੀ ਆ, ਸਾਡੀ ਇੱਕ ਭੈਣ ਹੈਗੀ ਆ ਮੰਡੀ ਬਹਾਉਦੀਨ ਤੋਂ, ਸਪਨਾ ਉਹਨਾਂ ਦਾ ਨਾਮ ਹੈਗਾ। ਮੈਂ ਵੀ ਉਹਨਾਂ ਦੀ ਵੀਡੀਓ ਹੀ ਦੇਖੀ ਆ।
ਤੇ ਮੈਂ ਉਹ ਲਿੰਕ ਵੀ 2 ਲਿੰਕ ਲਾ ਦਾਂਗੇ ਜੀ ਡਿਸਕ੍ਰਿਪਸ਼ਨ ਦੇ ਵਿੱਚ, ਵੀਡੀਓ ਦੇ ਵਿੱਚ, ਵੀ ਉਹ ਧਰਮ ਤੋਂ ਤਾਂ ਜੀ ਉਹ ਹਿੰਦੂ ਔਰ ਇੱਥੇ ਪਹਿਲੇ ਦੇ ਰਹਿਣ ਵਾਲੇ ਆ ਵੀ ਪਾਕਿਸਤਾਨ ਬਣਨ ਤੋਂ। ਉਹਨਾਂ ਕੋਲ ਜ਼ਮੀਨ ਵੀ ਵਾਵਾ ਸਾਰੀ ਹੈਗੀ ਆ। ਰਾਣਾ ਸਾਹਿਬ ਕਹਿੰਦੇ ਸੀ ਵੀ ਉਹਨਾਂ ਨੇ 1 ਕਿੱਲਾ ਜਿਹੜਾ ਨਾ ਨਰਸਰੀ ਲਾਈ ਹੋਈ ਆ ਔਰ ਡੋਨੇਟ ਕੀਤੀ ਹੋਈ ਆ। 2 ਲੱਖ ਪੌਦਾ ਉੱਥੇ ਫਲਾਂ ਵਾਲਾ ਤੇ ਆ ਸਾਰਾ ਛਾਂ ਵਾਲਾ ਉੱਥੇ। ਉਹ ਕਹਿੰਦੇ ਮੈਂ ਏਸੀ ਸਾਹਿਬਾਂ ਨੂੰ ਵੀ ਤੇ ਇੱਥੇ ਦੇ ਹੋਰ ਵੀ ਸਰਕਾਰੀ ਅਦਾਰਿਆਂ ਨੂੰ ਕਹਿ ਲਿਆ ਵੀ ਇਹਨਾਂ ਨੂੰ ਫ੍ਰੀ ਦੇ ਵਿੱਚ ਲੈ ਜਾਓ ਤੇ ਕਿਧਰੇ ਸੜਕਾਂ ਤੇ ਇੱਧਰ ਉੱਧਰ ਲਾਓ, ਪਰ ਕਿਸੇ ਨੇ ਉਹਨਾਂ ਦੀ ਹਲੇ ਤੱਕ ਤਾਂ ਜੀ ਕੋਈ ਸੁਣੀ ਕੋਈ ਨਹੀਂ। ਵੀਡੀਓ ਦੇ ਵਿੱਚ ਕਹਿੰਦੇ ਸੀਗੇ। ਤੇ ਮੈਂ ਕਹੂੰਗਾ ਵੀ ਮੰਡੀ ਬਹਾਉਦੀਨ ਦੇ ਜਿੰਨੇ ਵੀ ਕੋਈ ਲਾਗੇ ਤਾਗੇ ਤੇ ਹੈਗੀਆਂ ਭਾਈ ਜੀ ਹੈ, ਉਹ ਉੱਥੋਂ ਜਾ ਕੇ ਬੂਟੇ ਲੈ ਕੇ ਰਾਣਾ ਸਾਹਿਬ ਮੁਕਤੀ ਦੇ ਵਿੱਚ। ਉਹ ਕਹਿੰਦੇ ਮੈਂ ਤਾਂ ਉਹ ਬੰਦਾ ਵੀ ਭੇਜੂਗੀ ਲਾਣ ਵਾਲਾ, ਤੇ ਮੈਂ ਅੱਗੇ ਫਿਰ ਉਹਨਾਂ ਦੀ ਪਿਉਂਦਕਾਰੀ ਵੀ ਕਰਾ ਕੇ ਦਊਂਗਾ। ਬੜੀ ਉਹਨੂੰ ਮੁਹੱਬਤ ਆ ਜੀ ਉਹਨਾਂ ਨੂੰ ਵੀ ਰੁੱਖਾਂ ਦੇ ਨਾਲ, ਤੇ ਮੈਂ ਉਹਨਾਂ ਨੂੰ ਸਲੂਟ ਪੇਸ਼ ਕਰਦਾ ਤੇ ਉਹ ਵੀ ਲਿੰਕ ਲਾ ਦੂੰਗਾ ਮੈਂ ਵਿੱਚ। ਹਾਂ, ਤੇ ਰਾਣੇ ਨਮਾਨ ਨੂੰ ਵੀ ਕਵਾਂਗੇ ਵੀ ਉਹ ਇੰਨਾ ਕਿ ਜਿਹੜਾ ਉਹ ਕਿਰਾਏ ਦਾ ਕਰਨ ਇੰਤਜ਼ਾਮ। ਹਾਂਜੀ, ਮੈਂ ਕਹਿ ਰਿਹਾ ਵੀ ਉਹ ਮੈਂ ਉਹਨਾਂ ਨੂੰ ਮੈਸੇਜ ਕੀਤਾ ਨਾ ਜੀ ਵੀ ਜੇ ਹੋ ਗਿਆ ਤੇ ਆਪਾਂ ਲਿਆਵਾਂਗੇ ਉੱਥੋਂ, ਆਪਾਂ ਵੰਡਾਂਗੇ। ਅੱਛਾ ਰਾਣਾ ਸਾਹਿਬ, ਇੱਕ ਗੱਲ ਮੈਂ ਨਾ ਹੁਣ ਆਹ ਗੱਲ ਮੇਰੀ ਹੁਣ ਸਮਝ ਦੇ ਵਿੱਚ ਆਈ ਆ ਵੀ ਆਹ ਜਿਹੜੇ ਤੁਸੀਂ ਕਮਾਦ ਲਾਇਆ ਸੀ ਨਾ, ਅੱਲਾ ਅੱਲੂ ਹੀ ਇਹ ਵੀ ਇਹ ਕਿਉਂ ਲੱਗਿਆ ਸੀ, ਇਹਦੀ ਵਜ੍ਹਾ ਕੀ ਸੀਗੀ? ਕੁਝ ਚੀਜ਼ਾਂ ਤਾਂ ਰਾਣਾ ਸਾਹਿਬ ਦੇਖ ਲਓ ਨਾ ਵੀ ਰੱਬ ਵੱਲੋਂ ਹੀ ਹੁੰਦੀਆਂ, ਵੀ ਜਿਵੇਂ ਇਹਦੀ ਬਾੜ ਨਹੀਂ ਕਰਨੀ। ਹਾਂ, ਬਲਕਿ ਇਹ ਸਮੀਉੱਲਾ ਨੇ ਵੀ ਸਵੇਰੇ ਮੈਂਸ਼ਨ ਕੀਤਾ, ਕਹਿੰਦੇ ਆਈ ਜੀ ਇਸ ਪਾਸੋਂ ਤਾਂ ਕਹਿੰਦਾ ਲੋ ਤੋਂ ਨਾ ਪੌਦੇ ਜਿਹੜੇ ਆ ਬਚ ਗਏ, ਕਹਿੰਦਾ ਵੀ ਇਧਰੋਂ ਤਾਂ ਬਾੜ ਕਿਉਂਕਿ ਪਰਲੇ ਪਾਸੇ ਦੀਵਾਰ ਹੈ ਆ, ਇਸ ਪਾਸੇ ਆ ਬਲਕਿ ਆ ਥੋੜੀ ਜੀ ਜਗ੍ਹਾ ਯਾਨੀ ਕਿ ਜਿਹੜੀ ਆ ਨਾ ਉਹ ਖਾਲੀ ਰਹਿ ਗਈ ਵੀ, ਬਲਕਿ ਉਹ ਸੋਚ ਰਹੇ ਵੀ ਜੋ ਉੱਥੇ ਵੀ ਹੁੰਦੇ ਨਾ ਪੌਦੇ ਇਹਦੇ ਕੋਈ ਨਹੀਂ ਉੱਥੇ ਵੀ ਉੱਥੇ ਹੁਣ ਅਸੀਂ ਦੂਸਰੇ ਤੇ ਇਹ ਬੜਾ ਅੱਛੀ ਜਿਹੜੀ ਹੈ ਨਾ ਹੁਣ ਕਮਾਦ ਬੜੀ ਨਾ ਫੋਟ ਵੀ ਬੜੀ ਦੇਖੀ ਹੈ, ਦੇਖੋ ਹੁਣ ਕਿਸ ਤਰ੍ਹਾਂ ਜਿਹੜਾ ਨਾ ਕਰ ਰਿਹਾ ਵਾ। ਹਾਲੇ ਕਿ ਬੀਜ ਵੀ ਬੜਾ ਮੈਂ ਕਹਿੰਦਾ ਜੀ ਬਾੜ ਹੋ ਗਈ, ਹਰਿਆਲੀ ਹੋ ਗਈ, ਤੇ ਨਰਸਰੀ ਤੁਹਾਡੀ ਬਣ ਗਈ। ਅੱਛਾ, ਕਈ ਚੀਜ਼ਾਂ ਤਾਂ ਮੈਂ ਇਹ ਹੁੰਨਾ ਕਿ ਮੈਂ ਨਾ ਦੱਸ ਦਿੰਨਾ ਵਾਂ ਕਿ ਇਹ ਜਿਹੇ ਚੀਜ਼ਾਂ ਮੈਂ ਨਾ ਕਰਨੇ ਜਾ ਰਿਹਾ ਵਾਂ। ਕੁਝ ਚੀਜ਼ਾਂ 'ਚ ਇਹ ਹੁੰਦਾ ਵਾ ਕਿ ਉਹ ਫਿਰ ਜਦ ਉਹ ਬੰਦੇ ਕਹਿੰਦੇ ਕਿ ਯਾਰ ਇਹ ਨਾ ਐਵੇਂ ਯਾਨੀ ਕਿ ਹਲੇ ਮੱਝ ਚੋਈ ਆ ਤੇ ਖੋਏ ਤੇ ਚਲੇ ਗਏ ਆ, ਤੇ ਉਹ ਫਿਰ ਮੈਂਸ਼ਨ ਨਹੀਂ ਕਰੀਦਾ ਵੀ ਫਿਰ ਜਦੋਂ ਦੁੱਧ ਗਰਮ ਕਰਾਂਗੇ ਤੇ ਫਿਰ ਹੀ ਦੱਸਾਂਗੇ ਵੀ ਕੀ ਕਰਨਾ ਵਾ। ਤੇ ਇਹ ਜਗ੍ਹਾ ਜਿਹੜੀ ਸੀ ਨਾ, ਜਦੋਂ ਇੱਥੇ ਤੁਸੀਂ ਕਹਿੰਦੇ ਸੀ ਇੱਥੇ ਕੀ ਕਰਨਾ, ਇੱਥੇ ਕੀ ਕਰਨਾ, ਉਹ ਅਸੀਂ ਫਿਰ ਮੁਖਤਲਿਫ ਤਰੀਕਿਆਂ ਨਾਲ ਟਾਲ ਦਈਦਾ ਸੀ ਵੀ ਗੱਲ ਨੂੰ ਜਿਹੜਾ ਨਾ ਵੀ ਇੱਥੇ ਘਾਹ ਲਾਵਾਂਗੇ, ਇੱਥੇ ਬੈਠਾਂਗੇ। ਇੱਕ ਹੈ ਸੀ ਜ਼ੇਨ 'ਚ ਵੀ ਇਹ ਚੀਜ਼ਾਂ ਕਰਾਂਗੇ। ਆਹ ਹੁਣ ਕਮਾਦ ਆ ਨਾ ਜਿਹੜਾ, ਇਹ ਦੇਖ ਲਓ ਕਿ ਹੁਣ ਅਸਲ ਚੀਜ਼ਾਂ ਦੱਸਾਂ ਕੀ ਹੁੰਦਾ ਵਾ, ਜੇ ਤੁਹਾਡਾ ਕੋਈ ਚੀਜ਼ ਹੋ ਜਾਏ ਨਾ ਕਾਮਯਾਬ, ਫਿਰ ਤੁਹਾਨੂੰ ਵਿਜ਼ਨਰੀ ਗਿਣਿਆ ਜਾਂਦਾ ਵਾ। ਅਗਰ ਤੁਸੀਂ ਨਾਕਾਮ ਹੋ ਜਾਓ ਤੇ ਉਹ ਹੁੰਦਾ ਕਿ ਤੁਸੀਂ ਹਰ ਦਫਾ ਹੀ ਇਸ ਤਰ੍ਹਾਂ ਹੀ ਕਰਦੇ ਆ। ਹੁਣ ਇਹ ਕਮਾਦ ਜਿਹੜਾ ਵਾ ਨਾ ਕਿਉਂਕਿ ਚੱਲ ਪਿਆ ਵਾ, ਅੱਛਾ ਵਾ, ਤੇ ਇੱਕ ਪਰਲੇ ਪਾਸੇ ਪੌਦੇ ਆ ਗਏ ਹੁਣ, ਇਸ ਕਰਕੇ ਤੁਹਾਨੂੰ ਮੇਰਾ ਨਾ ਵਿਜ਼ਨ ਜਿਹੜਾ ਨਾ ਵੀ ਨਜ਼ਰ ਆਏਗਾ। ਸਹੀ। ਅੱਛਾ ਜੀ, ਗੱਲ ਇਹ ਹੈਗੀ ਆ ਵੀ ਅਸੀਂ ਜਿੱਦਾਂ ਕਿ ਰੁੱਖਾਂ ਦੀ ਗੱਲ ਕਰਦੇ ਸੀਗੇ, ਸਾਡੀ ਇੱਕ ਮੁਹਿੰਮ ਵੀ ਹੈਗੀ ਆ ਸ਼ਜਰਕਾਰੀ ਦੀ, ਰੁੱਖ ਮਾਪਿਆਂ ਵਰਗੇ। ਇਹਨਾਂ ਬੂਟਿਆਂ ਦੇ ਨਾਲ 500 ਬੂਟਾ ਰਾਣਾ ਨਮਾਨ ਅਕਰਮ ਸਾਹਿਬ ਉਹ ਵੀ ਲੈ ਕੇ ਆਏ ਆ। ਉਹ ਸਾਡੇ ਜਿਹੜਾ ਸਾਡਾ ਕੁੜੀਆਂ ਵਾਲਾ ਸਕੂਲ ਹੈਗਾ ਉਹ ਉੱਥੇ ਹੈਗੇ ਆ, ਤੇ ਜਿਹੜੇ ਸਾਡੇ ਪਿੰਡ ਦੇ ਜਾਂ ਸਾਡੇ ਲਾਗੇ ਧਾਗੇ ਦਾ ਜਿਹਨੇ 1-2 ਬੂਟਾ ਲੈਣਾ ਹੋਵੇ, ਸ਼ੌਕ ਰੱਖਦਾ ਹੋਵੇ, ਲਾਣਾ ਹੋਵੇ ਹੈ ਫ੍ਰੀ ਆਫ ਕਾਸਟ, ਤੇ ਲਾ ਕੇ ਉਹਨੂੰ ਦਰਖਤ ਵੀ ਬਣਾਉਣਾ ਹੋਵੇ ਤੇ ਉਹ ਲੈ ਸਕਦਾ। ਕਿਉਂ ਜੀ ਰਾਣਾ ਸਾਹਿਬ ਆਏ ਸੀਗੇ ਬੂਟੇ? ਬਿਲਕੁਲ। ਤੇ ਉਹ ਪੌਦੇ ਵੀ ਜਿਹੜੇ ਆ ਨਾ 1-1 2-2 ਕਰਕੇ ਜਿਸ ਵੀ ਬੰਦੇ ਨੇ ਯਾਨੀ ਕਿ ਜਿਹੜਾ ਨਾ ਉੱਥੇ ਲਾਣਾ ਹੋਵੇ ਉੱਥੋਂ ਰਾਣੇ ਨਮਾਨ ਕੋਲੋਂ ਲੈ ਸਕਦਾ, ਸਾਡੇ ਕੋਲੋਂ ਮੁੱਲ ਲੈ ਸਕਦਾ। ਹਾਂ, ਸਾਡੇ ਕੋਲੋਂ ਮੁੱਲ ਲੈ ਸਕਦਾ। ਔਰ ਇਹਦੇ 'ਚ ਅਸੀਂ ਇਸ ਦਫਾ ਤੋਂ ਹੁਣ ਅਸੀਂ ਨਾ ਆਪਣੇ ਪੌਦੇ ਖੁਦ ਤਿਆਰ ਕਰਨੇ ਜ਼ਿਆਦਾ ਜਿਹੜੇ ਆ ਨਾ, ਇਹ ਸੀ ਵੀ ਕੰਮ ਨੂੰ ਸ਼ੁਰੂ ਕੀਤਾ ਕਿਉਂਕਿ ਕਾਫੀ ਸਾਰੇ ਦੋਸਤਾਂ ਦੀ ਇਹ ਸੀ ਤਜਵੀਜ਼ ਵੀ ਰਾਣਾ ਸਾਹਿਬ ਕੋਲ ਨਾ ਜਗ੍ਹਾ ਬੜੀ ਆ ਤੇ ਸੜਕ ਦੇ ਨਾਲ ਆ, ਨਰਸਰੀ ਲਈ ਬੜੀ ਮੌਜੂਦ ਆ, ਕਿਉਂਕਿ ਸਾਡੇ ਕੋਲ ਕੋਈ 360 ਫੁੱਟ ਦਾ ਫਰੰਟ ਆ ਵਾ, ਫਿਰ ਉਹ ਪਰਲੇ ਪਾਸੇ ਵੀ ਯਾਨੀ ਕਿ 124 ਫੁੱਟ ਜਿਹੜੇ ਆ ਉਹ ਛੱਡ ਕੇ ਪਿਛਲੇ ਪਾਸੇ ਜਿਹੜਾ ਵਾ 2-2.5 ਕਨਾਲਾਂ ਨਾ ਉਹ ਵੀ ਪਈ ਹੈ ਜਗ੍ਹਾ। ਤੇ ਇਹ ਜਗ੍ਹਾ ਜਿਹੜੀ ਹੈ ਨਾ ਉਹ ਕਹਿ ਰਹੇ ਸੀ ਵੀ ਇਹ ਨਰਸਰੀ ਲਈ ਬੜੀ ਮੌਜੂਦ ਜਗ੍ਹਾ ਵਾ। ਨਹੀਂ ਇਹ ਤਾਂ ਗੱਲ ਠੀਕ ਹੈਗੀ। ਤੇ ਉਹ ਹੈ ਸੀ ਜ਼ੇਨ 'ਚ, ਬਸ ਆਹਿਸਤਾ ਨਾ ਫਿਰ ਚੀਜ਼ਾਂ ਮਟੀਰੀਅਲਾਈਜ਼ ਜਿਸ ਤਰ੍ਹਾਂ ਹੋਣਗੀਆਂ ਉਹ ਕਰਾਂਗੇ। ਹੁਣ ਇੱਥੇ ਥੈਲੀਆਂ ਭਰਾਂਗੇ, ਕੁਛ ਬੀਜ ਲਗਾਵਾਂਗੇ, ਕੁਛ ਫਿਰ ਜਦੋਂ ਕਲਮਾਂ ਵਾਲੇ ਮੌਸਮ 'ਚ ਜਿਹੜਾ ਨਾ ਉਹ ਕਰ ਅਸਲ ਪੌਦਿਆਂ ਦਾ ਹੀ ਨਾ ਜਿਹੜਾ ਵਾ, ਇੱਕ ਤਾਂ ਇਹ ਹੈ ਨਾ ਕਿ ਉਹਨਾਂ ਦਾ ਫਰੂਟ ਆ ਤੇ ਛਾਵਾਂ ਬੈਠਣ ਲਈ ਹੈ ਆ, ਲੇਕਿਨ ਇੱਕ ਸ਼ਾਇਦ ਹਲੇ ਨਹੀਂ ਲੋਕਾਂ ਨੂੰ ਅਦਰਾਕ ਹੈ ਕਿ ਜਿਹੜਾ ਮੌਸਮ ਜਿੰਨਾ ਵੱਧ ਰਿਹਾ ਵਾ ਨਾ ਤੇਜ਼ੀ ਨਾਲ, ਕੁਛ ਅਰਸੇ ਬਾਅਦ ਕਾਫੀ ਸਾਰੀ ਫਸਲਾਂ ਗਰਮੀਆਂ ਦੀਆਂ ਨਾ ਉਹ ਨਾਮੁਮਕਿਨ ਹੋ ਜਾਣੀਆਂ। ਰਾਣਾ ਸਾਹਿਬ ਮੈਂ ਤੁਹਾਨੂੰ ਕਿਆ ਦੱਸਾਂ, ਤੁਸੀਂ ਤਾਂ ਗੱਲ ਹੀ ਬੜੀ ਚੇਤੇ ਕਰਾਤੀ। ਇਸ ਵਾਰੀ ਜੀ ਸਾਡੇ ਇੱਥੇ ਜਿਹੜੀ ਮੱਕੀ ਦੀ ਫਸਲ ਆ ਨਾ, ਰਾਣਾ ਸਾਹਿਬ 20%
ਉਹ ਗਰਮੀ ਦੀ ਵਜ੍ਹਾ ਨਾਲ ਖਰਾਬ ਹੋ ਗਈ, ਲੋਕੀ ਦੁਬਾਰਾ ਵਾਹ ਕੇ ਗੱਡ ਰਹੇ ਆ। ਹਾਂ, ਨਹੀਂ ਤੇ ਅੱਗੇ ਜੁਲਾਈ ਦੇ ਵਿੱਚ ਜਿੰਨੀ ਮੱਕੀ ਲੱਗਦੀ ਸੀ ਉਹ ਗੇਤੀ ਵੀ ਹੁੰਦੀ ਸੀ ਤੇ ਉਹ ਪੈਦਾਵਾਰ ਵੀ ਠੀਕ ਦਿੰਦੀ। ਰਾਣਾ ਸਾਹਿਬ ਇੰਜ ਜਿਵੇਂ ਸੜ ਗਈਆਂ ਮੱਕੀਆਂ। ਹਾਂ, ਇਹ ਦੱਸਾਂ ਕਿਆ ਵਾ, ਇਹ ਟੈਂਪਰੇਚਰ ਜਿਹੜਾ ਨਾ ਬੜਾ ਵੱਧ ਰਿਹਾ ਵਾ, ਤੇ ਇਹ ਸਿਰਫ ਦਰਖਤ ਹੀ ਆ ਜਿਹੜੇ ਕਿ ਟੈਂਪਰੇਚਰ ਨੂੰ ਨਾ ਨੀਚੇ ਲਿਆ ਸਕਦੇ ਆ। ਹੁਣ ਜਿਸ ਬੰਦੇ ਨੇ ਵੀ ਕਾਸ਼ਤਕਾਰੀ ਕਰਨੀ ਆ ਨਾ, ਉਸ ਨੂੰ ਇਹ ਦਰਖਤ ਜਿਹੜੇ ਆ ਨਾ ਲਾਣੇ ਪੈਣਗੇ। ਔਰ ਬਹੁਤੇ ਸਾਰੇ ਬੰਦਿਆਂ ਨੂੰ ਨਾ ਕੋਈ 5-10 ਸਾਲ ਬਾਅਦ ਅਕਲ ਆਣੀ ਆ। ਹੈਂ, ਜਦੋਂ ਉਹਨਾਂ ਦੇ ਕੁਝ ਨਾਲ ਵਾਲੇ ਬੰਦਿਆਂ ਨੇ ਦਰਖਤ ਲਾ ਲਏ, ਉਹਨਾਂ ਦੀ ਫਸਲ ਠੀਕ ਗਰਮੀਆਂ 'ਚ ਚੱਲ ਰਹੀ ਹੈ, ਫਿਰ ਉਹਨਾਂ ਨੇ ਸੋਚਣਾ ਵੀ ਅਸੀਂ ਵੀ ਦਰਖਤਾਂ ਵਾਲੇ ਪਾਸੇ ਜਿਹੜਾ ਵਾ ਨਾ ਆਈਏ, ਕਿਉਂਕਿ ਮੌਸਮ ਬਹੁਤ ਜ਼ਿਆਦਾ ਜਿਹੜਾ ਵਾ ਨਾ ਵੱਧ ਚੁੱਕਿਆ। ਕੋਈ ਸ਼ੱਕ ਨਹੀਂ, ਕੋਈ ਸ਼ੱਕ। ਔਰ ਫਿਰ ਇਹ ਤੁਸੀਂ ਦੇਖ ਲਓ ਕਿ ਦੂਸਰੇ ਪਾਸੇ ਤੁਹਾਡੇ ਏਸੀ ਕੰਮ ਛੱਡ ਜਾਂਦੇ ਆ, ਫਿਰ ਏਸੀ ਅਫੋਰਡੇਬਿਲਿਟੀ 'ਚ ਹੀ ਨਹੀਂ ਹੈ। ਤੇ ਦਰਖਤਾਂ ਤੋਂ ਬਗੈਰ ਜਿਹੜਾ ਵਾ ਨਾ ਉਹ ਕੋਈ ਹੈ ਨਹੀਂ। ਦਰਖਤ ਸਾਨੂੰ, ਮੈਂ ਕਹਿੰਦਾ ਕਿ ਮੇਰਾ ਤਾਂ ਪ੍ਰੋਗਰਾਮ ਇਹ ਆ ਕਿ ਆ ਸਾਡੇ ਨਾਲ ਇੱਥੇ ਡੇਰੇ ਦੇ ਗਿਰਦ ਚਾਰੇ ਪਾਸੇ ਜਿਹੜਾ ਵਾ ਨਾ, ਇਹ 3 ਪਾਸੇ ਬਲਕਿ ਚੌਥਾ ਤਾਂ ਪਾਸਾ ਆਬਾਦੀ ਵਾਲਾ, ਜਿਹੜੇ 3 ਪਾਸੇ ਸਾਡੇ ਆਪਣੇ ਆ ਨਾ, ਉਹ ਅਸੀਂ ਦਰਖਤ ਜਿਹੜੇ ਆ ਨਾ ਕੋਈ 60 ਫੁੱਟ ਤੇ 100 ਫੁੱਟ ਦੀ ਚੌੜਾਈ ਜਿਹੜਾ ਨਾ ਦਰਖਤਾਂ ਨਾਲ ਭਰ ਦੇਣਾ ਵਾ ਇਨਸ਼ਾਅੱਲਾ ਤਾਲਾ। ਕੀ ਬਾਤ ਹੈ। ਨਹੀਂ, ਜ਼ਬਰਦਸਤ ਜੀ। ਅਸੀਂ ਵੀ ਬੂਟੇ ਮੈਂ ਵੀ ਲਾਣੇ ਸ਼ੁਰੂ ਕੀਤੇ ਹੋਏ ਆ, ਤੇ ਹੁਣ ਅਗਾ ਫਿਰ ਹੁਣ ਰਾਣਾ ਸਾਹਿਬ ਵੀ ਲੈ ਆਪਾਂ ਇੱਥੇ ਚੱਕ ਕੇ ਕੋਈ ਨਾ ਕੋਈ। ਹਾਂ, ਨਹੀਂ ਬਿਲਕੁਲ ਕਰਨੇ। ਅੱਛਾ ਦੇਖੋ, ਜਿੱਦਾਂ ਕਿ ਉਹ ਮੈਂ ਤੁਹਾਨੂੰ ਅਮਰੀਕਾ ਵਾਲੀ ਗੱਲ ਸੁਣਾਈ ਹੈ ਜਿਹੜੀ ਸਾਡੇ ਭਾਈ ਨੇ ਦੱਸੀ ਸੀਗੀ, ਅਜ਼ਹਰ ਸਾਹਿਬ ਨੇ, ਮੈਨੂੰ ਉਹ ਗੱਲ ਬੜੀ ਸੋਹਣੀ ਲੱਗੀ ਆ। ਮੈਂ ਕਹਿੰਦਾ ਤੋਹਫਾ ਜਿਹੜਾ ਹੁਣ ਅਗਾ ਉਹਨੂੰ ਕਿਸੇ ਨੂੰ ਦੇਣਾ ਹੋਵੇ ਨਾ ਰਾਣਾ ਸਾਹਿਬ, ਉਹ ਰੋਖੀ ਦੇ। ਹਾਂ ਬਿਲਕੁਲ, ਯਕੀਨ ਕਰੋ, ਜਦੋਂ ਤੁਸੀਂ ਦਊਂਗੇ ਅਗਲਾ ਲਾ ਵੀ ਲਊਗਾ ਉਹਨੂੰ, ਬਲਕਿ ਕਹੋ ਵੀ ਯਾਰ ਇਹ ਮੈਂ ਦੇਖੂੰਗਾ ਤੇਰਾ ਆ ਕੇ ਕਦੇ ਨਾ ਕਦੇ, ਹੈ ਤੇ ਮੈਨੂੰ ਪਤਾ ਲੱਗੂਗਾ ਵੀ ਯਾਰ ਇਹ ਮੈਂ ਬੂਟਾ ਆਪਣੇ ਭਰਾ ਨੂੰ ਦਿੱਤਾ ਸੀਗਾ, ਮਿੱਤਰ ਨੂੰ ਦਿੱਤਾ ਸੀਗਾ। ਹੁਣ ਮੈਂ ਉੱਥੇ ਗੋਜਰੇ ਜਿਹੜਾ ਨਾ ਕਾਫੀ ਸਾਰੇ ਦਰਖਤ ਲਗਾਏ ਸੀ, ਲੇਕਿਨ ਕੁਝ ਦਰਖਤ ਵਾਲੇ ਕੋਈ ਅੰਬ ਦੇ ਕੋਈ 2 ਦਰਖਤ ਹੈ ਆ, ਇੱਕ ਜਾਮਣ ਦਾ, ਯਾਨੀ ਕਿ ਉਦੋਂ ਤਾਂ ਨਹੀਂ ਉਹਨੂੰ ਫਲ ਲੱਗਣਾ, ਹੁਣ ਉਹ ਬੜਾ ਅੱਛਾ, ਯਾਨੀ ਕਿ ਉਹਨੂੰ ਜਾਮਣਾ ਜਿਹੜੀਆਂ ਨਾ ਲੱਗਦੀਆਂ ਵਾ। ਤੇ ਇੱਕ ਸੁੱਖਚੈਨ ਦਾ ਬੜਾ ਤਕੜਾ ਪੌਦਾ ਹੈ ਆ। ਉਹ ਇਹ ਆ ਕਿ ਮੈਂ ਉੱਥੇ ਨਾ ਵੀ ਹੋਵਾਂ, ਲੇਕਿਨ ਜਦੋਂ ਦਰਖਤ ਥੱਲੇ ਬਹਿੰਦੇ ਆ ਨਾ ਬੰਦੇ, ਤੇ ਫਿਰ ਉਹ ਜ਼ਿਕਰ ਕਰਦੇ ਆ ਕਿ ਅਸਲਮ ਨੇ ਜਿਹੜਾ ਨਾ ਬਿਲਕੁਲ ਲਾਇਆ। ਮੇਰੇ ਜਿਹੜਾ ਜੀ ਪਿੱਪਲ ਲੱਗਾ ਹੋਇਆ, ਉਹ ਪਿੱਪਲ ਬਾਬਰ ਆ ਮੇਰਾ ਇੱਥੋਂ ਦੋਸਤ ਸੀਗਾ, ਹੈਗਾ ਆ, ਹੈ ਅਲਹਮਦੁਲਿਲਾ, ਉਹਨੂੰ ਅੱਲਾਹ ਪਾਕ ਉਹਦੀ ਉਮਰ ਲੰਬੀ ਕਰੇ। ਮੈਂ ਰਾਣਾ ਰਸ਼ੀਦ ਵਾਲੇ ਬਾਗ ਦੇ ਵਿੱਚੋਂ ਨਾ ਜੀ 2 ਪਿੱਪਲ ਲੈ ਗਿਆ ਸੀ ਪੱਟ ਕੇ, ਹੈ ਉਹ ਮੈਂ 2 ਲਾਏ ਸੀ, ਇੱਕ ਮਰ ਗਿਆ ਸੀ, ਫਿਰ ਇਹ ਬੂਟਾ ਹੋ ਗਿਆ ਸੀ, ਫਿਰ ਇਹ ਸਾਨੂੰ ਪੱਟਣਾ ਪੈ ਗਿਆ। ਹੁਣ ਇਹ 15 ਹੈਗੇ ਆ, ਲੇਕਿਨ ਉਹ ਜਦੋਂ ਮੈਂ ਛਾਂ ਥੱਲੇ ਬਹਿਨਾ ਮੈਨੂੰ ਬਾਬਰ ਨਹੀਂ ਭੁੱਲਦਾ ਹੈ ਜੀ, ਇਹ ਗੱਲ ਤਾਂ ਇੰਜ ਹੀ ਆ। ਸਾਡਾ ਪਿੱਪਲ ਆ ਨਾ ਜਿਹੜਾ, ਇਸ ਪਿੱਪਲ ਦੀ ਵਜ੍ਹਾ ਤੋਂ ਮੈਂ ਹੁਣ ਸੋਚ ਰਿਹਾ ਵੀ ਆਹ ਦੀਵਾਰ ਅਸੀਂ ਨਾ ਖਤਮ ਕਰ ਦੇਣੀ ਆ, ਪਰ ਡੇਰੇ ਨੂੰ ਨਾ ਪਿੱਪਲ ਨੂੰ ਡੇਰੇ 'ਚ ਲੈ ਆਣਾ ਵਾ, ਵੀ ਤਾਂ ਕਿ ਪਿੱਪਲ ਥੱਲੇ ਬਹਿਣੇ ਦੀ ਜਗ੍ਹਾ ਜਿਹੜੀ ਹੈ ਨਾ। ਕੀ ਬਾਤ, ਕੀ ਬਾਤ। ਤੇ ਦਰਖਤ ਜਿਹੜਾ ਨਾ ਇਹ, ਅੱਛਾ ਫਿਰ ਇੱਕ ਹੋਰ ਆ, ਦਰਖਤ ਲਾਣਾ ਬੜਾ ਸੌਖਾ ਵਾ, ਦਰਖਤ ਪਾਲਣਾ ਜਿਹੜਾ ਵਾ ਨਾ ਇਹ ਰੋਜ਼ਾਨਾ ਦੀ ਆ। ਦੇਖੋ ਨਾ, ਜਿੱਥੇ ਵੀ 2 ਦਿਨ ਦੀ ਕੁਤਾਈ ਹੋਈ ਨਾ, ਉੱਥੇ ਆ ਹੁਣ ਜਿਤਨੇ ਦਰਖਤ ਆ ਨਾ, ਇਹਨਾਂ ਦਾ ਅਸੀਂ ਤਕਰੀਬਨ ਰੋਜ਼ਾਨਾ ਪਾਣੀ ਜਿਹੜਾ ਵਾ ਨਾ ਇਹ ਲਾ ਰਹੇ ਆ। ਔਰ ਇਸੇ ਕਰਕੇ ਇਸ ਗਰਮੀ 'ਚ ਵੀ ਦੇਖ ਲਓ ਕਿ ਜਿਹੜਾ ਵਾ ਨਾ ਸਾਰੀ ਚੀਜ਼ਾਂ ਹਰੀਆਂ ਭਰੀਆਂ ਹੈ। ਤੇ ਯਾਰ ਕੋਈ ਟਾਈਮ ਨਹੀਂ, 5 ਮਿੰਟ ਲੱਗਦੇ ਆ ਸਿਰਫ। ਹਾਂਜੀ, ਨਹੀਂ ਉਹ ਬਸ ਵੇਲਾ ਦੇਣਾ ਪੈਂਦਾ, ਇੰਨਾ ਕੁਝ ਜ਼ਿਆਦਾ ਵੇਲਾ ਨਹੀਂ ਲੱਗਦਾ ਹੈ। ਠੀਕ ਹੈ ਜੀ। ਤੇ ਬਾਕੀ ਜੀ ਰਾਣਾ ਸਾਹਿਬ ਨੇ ਕੀਮਤਾਂ ਨਹੀਂ ਹਲੇ ਦੱਸੀਆਂ ਹੈਗੀਆਂ, ਉਹ ਹਲੇ ਇਹ ਸੈਟਿੰਗ ਕਰਨਗੇ, ਫਿਰ ਇੱਕ ਨਾਲੇ ਸਾਡਾ ਇੱਕ ਹੋਰ ਬਲਾਗ ਬਣ ਜੂਗਾ, ਹੈ ਵੀ ਉਹ ਫਿਰ ਤੁਹਾਨੂੰ ਬਾਅਦ ਵਿੱਚ ਦੱਸਾਂਗੇ ਜੀ ਉਹ ਸਾਰਾ ਇਹਦੇ ਬਾਰੇ 'ਚ। ਤੇ ਹੁਣ ਸ਼ਾਮਾਂ ਹੋ ਗਈਆਂ ਹੋਈਆਂ, ਮੈਂ ਕੱਲ ਦਾ ਵੈਸੇ ਵੀ ਜਿਹੜਾ ਬੜਾ ਥੱਕਾ ਹੋਇਆ ਜੀ, ਮੈਂ ਜੀ ਫਸ ਗਿਆ ਉਹ ਡਰਮ ਘੋਲ ਕੇ ਮੇਰੇ ਜੀ ਮੋਢੇ ਜਿਹੜੇ ਆ ਨਾ ਜੀ, ਕਿਉਂਕਿ ਕੰਮ ਬਹੁਤ ਚਿਰ ਹੋ ਗਿਆ ਕੀਤਾ। ਹਾਂ, ਅਸਲ 'ਚ ਨਾ ਤੁਸੀਂ ਹਲੇ ਥੋੜਾ ਜਿਹਾ ਨਾ ਹੈ ਆ, ਮੈਂ ਤਾਂ ਤੁਹਾਨੂੰ ਕਹਿ ਰਿਹਾ ਕਿ ਇਹ ਘੋਲਣ ਘਲਾਣ ਵਾਲੇ ਰੌਲੇ 'ਚੋਂ ਨਾ ਨਹੀਂ ਉਹ ਨਿਕਲਣਾ ਤਾਂ ਹੈ ਹੀ ਆ, ਉਹ ਤਾਂ ਜੀ ਨਿਕਲਣਾ ਤਾਂ ਹੈ ਹੀ ਆ। ਲੇਕਿਨ ਮੈਨੂੰ ਤਾਂ ਸਭ ਤੋਂ ਵੱਡੀ ਪ੍ਰੋਬਲਮ, ਮੈਨੂੰ ਤਾਂ ਸਾਡੇ ਇੱਕ ਮਿੱਤਰ ਹੈਗੇ ਸਾਬਰ ਸਾਹਿਬ, ਉਹ ਕਹਿੰਦੇ ਆ ਕਿ ਮੈਂ ਟਰੱਕ ਭਰ ਕੇ ਨਾ ਇਸ ਵਾਰੀ ਤੁਹਾਨੂੰ ਇਹ ਪਰਾਲੀ ਦਾ ਭੇਜ ਦੂੰ, ਜੇ ਉਹ ਉਹਨਾਂ ਨਾਲ ਸਾਡੀ ਬਣ ਗਈ ਕਿਰਾਇਆ ਅਸੀਂ ਭਰ ਲਾਂਗੇ ਤੇ ਫਿਰ ਸਾਡੇ ਕੋਲ ਜਗ੍ਹਾ ਬਣ ਜਾ। ਉਹਨਾਂ ਨੇ ਵੀ 8 ਕਿੱਲੇ ਲਾਣੇ ਆ ਜੀ, ਉਹ ਕਹਿੰਦੇ ਸੀ ਆਣਾ, ਸ਼ਾਇਦ ਉਹ ਆਣ ਤੇ ਤੁਹਾਡੇ ਨਾਲ ਉਹਨਾਂ ਦੀ ਮੁਲਾਕਾਤ ਜ਼ਰੂਰ ਕਰਾਵਾਂਗੇ। ਤੇ ਬਾਕੀ ਸ਼ਾਮਾਂ ਹੋ ਗਈਆਂ ਜੀ, ਤੇ ਸਾਡਾ ਤੇ ਤੁਹਾਡਾ ਸਾਥ ਸੀਗਾ ਇਸ ਵੀਡੀਓ ਦੇ ਵਿੱਚ ਇੱਥੇ ਤੱਕ ਹੀ। ਅਸਲਮ ਖਾਨ ਵਕਾਰ ਤੇ ਰਾਣਾ ਖਾਲਦ ਮਕਬੂਲ ਹੋਣ ਦੇ ਦਿਓ ਤੁਸੀਂ ਇਜਾਜ਼ਤ। ਮਿਲਾਂਗੇ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ, ਨਵੇਂ ਵਲੌਗ, ਨਵੇਂ ਮੁੱਦੇ ਦੇ ਨਾਲ। ਆਖਰ ਦੇ ਉੱਤੇ ਇਹ ਨਾਰਾ ਪਈ, ਪੰਜਾਬ ਤੇ ਪੰਜਾਬੀ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਤੁਹਾਡੇ ਸਾਰਿਆਂ ਦੇ ਨਾਲ, ਰੱਬ ਰਾਹ।